वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਤੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਜਾਂ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਸ ਸ਼ੋਅ ਦੇ ਵਿੱਚ ਜਿਹੜੇ ਇੰਪੋਰਟੈਂਟ ਇਸ਼ੂਜ਼ ਹੈਗੇ ਆ ਸਿੱਖਾਂ ਦੇ ਨਾਲ ਰਿਲੇਟਡ, ਸਿੱਖ ਕੌਮ ਦੇ ਨਾਲ ਰਿਲੇਟਡ, ਉਹਦੇ ਤੇ ਵਿਚਾਰ ਚਰਚਾ ਕਰਦੇ ਆ। ਰੀਸੈਂਟਲੀ ਅਸੀਂ ਦੇਖਿਆ ਇੱਕ ਜਿਹੜੀ ਡਿਵੈਲਪਮੈਂਟ ਭਾਰਤ ਦੇ ਨਾਰਥ ਈਸਟ ਦੇ ਵਿੱਚ ਹੋਈ ਹੈ, ਜਿਹੜਾ ਸੂਬਾ ਮੇਘਾਲਿਆ ਹੈਗਾ, ਉਹਦੀ ਕੈਪੀਟਲ ਸ਼ਿਲੌਂਗ ਦੇ ਵਿੱਚ ਸਿੱਖਾਂ ਦੀ ਜਿਹੜੀ ਵਸੋਂ ਹੈਗੀ ਹੈ, ਉਹਨਾਂ ਦਾ ਉੱਥੋਂ ਦੀ ਲੋਕਲ ਜਿਹੜੀ ਕਮਿਊਨਿਟੀ ਹੈ, ਲੋਕਲ ਭਾਈਚਾਰਾ ਜਿਹੜਾ ਖੱਸੀ ਟਰਾਈਬ ਕਰਕੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਨਾਲ ਕਲੈਸ਼ ਦੀ ਜਿਹੜੀ ਲਾਈਨ ਸੀ ਉਹ ਸਾਹਮਣੇ ਆਈ ਸੀ ਤਕਰੀਬਨ 2 ਕੁ ਹਫ਼ਤੇ ਪਹਿਲਾਂ, ਜਿਹਦੇ ਤੋਂ ਬਾਅਦ ਜਿਹੜਾ ਸ਼ਿਲੌਂਗ ਦਾ ਇਲਾਕਾ ਹੈਗਾ, ਸ਼ਹਿਰ ਹੈ, ਆਲੇ ਦੁਆਲੇ ਦਾ ਇਲਾਕਾ ਹੈ, ਉੱਥੇ ਕਰਫਿਊ ਵੀ ਲੱਗਿਆ, ਇੰਟਰਨੈਟ ਦੀਆਂ ਸੇਵਾਵਾਂ ਵੀ ਬੰਦ ਹੋਈਆਂ ਤੇ ਓਵਰਆਲ ਜਿਹੜੀ ਸਿਚੁਏਸ਼ਨ ਸੀ ਉਹ ਪ੍ਰਸ਼ਾਸਨ ਦੇ ਦਖਲ ਦੇ ਨਾਲ ਡਿਫਿਊਜ਼ ਕੀਤੀ ਗਈ ਹੈ। ਕਿਸੇ ਵੀ ਵੱਡੀ ਹਿੰਸਾ ਤੋਂ ਜਿਹੜਾ ਹੈਗਾ ਉਹ ਬਚਾਅ ਕੀਤਾ ਗਿਆ। ਇਸੇ ਸਮੇਂ ਦੇ ਦੌਰਾਨ, ਇਹਨਾਂ 2 ਹਫ਼ਤਿਆਂ ਦੇ ਦੌਰਾਨ, ਪੰਜਾਬ ਸਰਕਾਰ ਵੱਲੋਂ ਵੀ ਇੱਕ ਵਫਦ ਜਿਹੜਾ ਹੈਗਾ ਉਹ ਉੱਥੇ ਸ਼ਿਲੌਂਗ ਦੇ ਵਿੱਚ ਭੇਜਿਆ ਗਿਆ, ਦੇਖਣ ਦੇ ਲਈ, ਵਾਚਣ ਦੇ ਲਈ ਵੀ ਇਹ ਜਿਹੜੀ ਸਿੱਖਾਂ ਦੇ ਨਾਲ, ਸਿੱਖਾਂ ਦੇ ਖਿਲਾਫ ਜਿਹੜੀ ਇਹ ਹਿੰਸਾ ਦੀ ਇੱਕ ਕੋਸ਼ਿਸ਼ ਹੈਗੀ ਹੈ, ਇਹਦੇ ਬਿਹਾਈਂਡ ਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਵੀ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਪਹੁੰਚੇ ਨੇ। ਰੀਸੈਂਟਲੀ ਜਦੋਂ ਅਸੀਂ ਦੇਖਦੇ ਹਾਂ ਯੂਨਾਈਟਿਡ ਸਿੱਖਸ ਜਿਹੜੀ ਜਥੇਬੰਦੀ ਹੈ ਅਮਰੀਕਾ ਤੋਂ ਹਿਊਮੈਨਿਟੇਰੀਅਨ ਜਿਹੜੀ ਏਡ ਸਪਲਾਈ ਕਰਦੀ ਹੈ, ਉਹਨਾਂ ਵੱਲੋਂ ਉੱਥੇ ਪ੍ਰੋਜੈਕਟ ਜਿਹੜਾ ਹੈਗਾ ਉਹਦੀ ਸ਼ੁਰੂਆਤ ਕੀਤੀ ਗਈ ਹੈ ਸਿੱਖਾਂ ਦੀ ਮਦਦ ਦੇ ਲਈ। ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਗਰਾਊਂਡ ਤੇ ਪਹੁੰਚੇ ਹੋਏ ਨੇ। ਯੂਨਾਈਟਿਡ ਸਿੱਖਸ ਵੱਲੋਂ ਜਿਹੜੀ ਉੱਥੇ ਸਿੱਖ ਕਮਿਊਨਿਟੀ ਵਸਦੀ ਹੈ, ਸਿੱਖ ਭਾਈਚਾਰੇ ਦੀ ਵਸੋਂ ਹੈ, ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਲੀਗਲੀ ਵੀ, ਤੇ ਹੋਰ ਜਿਹੜੀਆਂ ਵਸਤਾਂ ਜਾਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਹ ਵੀ ਉਹਨਾਂ ਨੂੰ ਜਿਹੜੀ ਉੱਥੇ ਮਦਦ ਹੈ ਉਹ ਪਹੁੰਚਾਈ ਜਾ ਰਹੀ ਹੈ। ਸੋ ਓਵਰਆਲ ਸ਼ਿਲੌਂਗ ਦੇ ਵਿੱਚ ਇਸ ਵਕਤ ਕੀ ਸਿਚੁਏਸ਼ਨ ਬਣੀ ਹੋਈ ਹੈ, ਕਿੱਦਾਂ ਦਾ ਮਾਹੌਲ ਬਣਿਆ ਹੋਇਆ, ਤੇ ਉੱਥੇ ਜਿਹੜੇ ਸਿੱਖ ਵਸਦੇ ਨੇ ਉਹਨਾਂ ਦੀਆਂ ਕੀ ਲੋੜਾਂ ਨੇ, ਤੇ ਬਾਹਰ ਜਿਹੜੇ ਸਿੱਖ ਨੇ ਉਹ ਉਵੇਂ ਉਹਨਾਂ ਦੀ ਕਿਵੇਂ ਮਦਦ ਕਰ ਸਕਦੇ ਨੇ, ਇਹ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਦੇ ਲਈ ਅੱਜ ਅਸੀਂ ਯੂਨਾਈਟਿਡ ਸਿੱਖਸ ਦੇ ਜਿਹੜੇ ਸ਼ਿਲੌਂਗ ਪ੍ਰੋਜੈਕਟ ਦੇ ਕੋਆਰਡੀਨੇਟਰ ਨੇ ਸਰਦਾਰ ਮਹਿੰਦਰਜੀਤ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਜਿਹੜੇ ਸਾਡੇ ਨਾਲ ਸ਼ਿਲੌਂਗ ਤੋਂ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਹਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਹਿੰਦਰਜੀਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਹੈ ਉੱਥੇ ਬਣੀ ਹੋਈ, ਉਹਦੇ ਬਾਰੇ ਜਾਣਨਾ ਚਾਹੂੰਗਾ ਕਿ ਕਿਵੇਂ ਦਾ ਮਾਹੌਲ ਹੈ। ਤੁਸੀਂ ਉੱਥੇ ਗਰਾਊਂਡ ਤੇ ਬੈਠੇ ਹੋ ਸ਼ਿਲੌਂਗ ਦੇ ਵਿੱਚ, ਕਿਵੇਂ ਦਾ ਮਾਹੌਲ, ਓਵਰਆਲ ਰਵੱਈਆ ਪ੍ਰਸ਼ਾਸਨ ਦਾ ਤੇ ਸਿੱਖਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਉੱਥੇ? ਹਾਂਜੀ, ਐਟ ਪ੍ਰੈਜ਼ੈਂਟ ਜਿਹੜੇ ਸਿੱਖ ਪਰਿਵਾਰਾਂ ਦੇ ਮਨਾਂ ਦੇ ਵਿੱਚ ਨਾ ਓਵਰਆਲ ਅੱਜ ਦੀ ਡੇਟ ਤੇ ਜੇ ਪੁੱਛਿਆ ਜਾਏ ਤੇ ਫੀਅਰ ਹੀ ਹੈਗਾ ਉਹਨਾਂ ਦੇ ਮਾਈਂਡ ਵਿੱਚ ਵੀ, ਤੇ ਸਾਰੇ ਆਪਣੇ ਕੰਮ ਕਾਜਾਂ ਨੂੰ ਬਿਲਕੁਲ ਹਲਕੇ ਜਿਸ ਤਰ੍ਹਾਂ ਹੁਣ ਥੋੜੇ ਦਿਨਾਂ ਪਹਿਲਾਂ ਤੋਂ ਡੇ ਦਾ ਕਰਫਿਊ ਖੋਲਿਆ ਗਿਆ ਤੇ ਕੁਝ ਬੰਦਿਆਂ ਨੇ ਆਪਣੇ ਤਰਫੋਂ ਕੰਮ ਕਾਜ ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਹਿਮੇ ਜੇ ਬਿਲਕੁਲ ਜਾ ਰਹੇ ਨਾਈਟ ਤੇ ਓਵਰਆਲ ਫਿਰ ਕਰਫਿਊ ਹੈਗਾ। ਤੇ ਰੀਸੈਂਟ ਜਿਹੜੇ ਬੰਬ ਅਟੈਕਸ ਹੋਏ, ਮਤਲਬ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਹੈ ਨਿਊਜ਼ ਵਿੱਚ ਆਇਆ, ਜਿਸ ਤਰ੍ਹਾਂ ਕੱਲ ਕੋਈ ਸਟੇਸ਼ਨਰੀ ਦੁਕਾਨ ਨੂੰ ਪੈਟਰੋਲ ਪੰਪ ਨਾਲ ਉਡਾਇਆ ਗਿਆ, ਮਤਲਬ ਪੈਟਰੋਲ ਪੰਪਸ 3-4 ਪੈਟਰੋਲ ਪੰਪਸ ਮਾਰ ਕੇ ਉਸਨੂੰ ਅੱਗ ਲਗਾ ਦਿੱਤੀ ਗਈ। ਸੋ ਤਰੀਕੇ ਦਾ ਮਤਲਬ ਫੀਅਰ ਹੀ ਹੈ ਸਾਰਿਆਂ ਦੇ ਮਾਈਂਡ ਵਿੱਚ ਬਣਿਆ ਪਿਆ। ਹਾਂਜੀ ਜੀ ਭਾਈ ਸਾਹਿਬ, ਜਿਹੜੀ ਅਸੀਂ ਗੱਲ ਕਰਦੇ ਹਾਂ, ਜਿਹੜੀ ਇਹਦੀ ਸ਼ੁਰੂਆਤ ਹੈਗੀ ਹੈ, ਤੁਸੀਂ ਵੀ ਦੱਸਿਆ ਵੀ ਜਿਹੜੀ ਹਿੰਸਾ ਹੈਗੀ ਹੈ, ਪੈਟਰੋਲ ਪੰਪ ਜਿਹੜੇ ਸੁੱਟੇ ਗਏ ਆ, ਤੇ ਜੇ ਅਸੀਂ 2 ਹਫ਼ਤੇ ਪਿੱਛੇ ਜਾ ਕੇ ਦੇਖਣਾ ਹੋਵੇ, ਖੱਸੀ ਟਰਾਈਬ ਦੇ ਨਾਲ ਜਿਹੜੀ ਸਿੱਖਾਂ ਦੀ ਇਹ ਟਸਲ ਹੈਗੀ ਹੈ, ਇਹਦੀ ਸ਼ੁਰੂਆਤ ਕਿੱਥੋਂ ਹੋਈ ਹੈ ਤੇ ਇਹਦਾ ਜਿਹੜਾ ਬੈਕਗਰਾਉਂਡ ਹੈ ਉਹ ਕੀ ਹੈ? ਦੇਖੋ, ਉਹਨਾਂ ਨੇ ਤੇ ਸਿਆਸਤੀ ਦੇ ਇੱਕ ਛੋਟਾ ਜਿਹਾ ਸੀਗਾ ਕਿ ਆਪਣੀਆਂ ਭੈਣਾਂ ਸਨ, 3-4 ਬੀਬੀਆਂ ਸਨ, ਉਹ ਨਾ ਪਾਣੀ ਭਰਦੀਆਂ ਵੇ ਸਨ। ਸੋ ਇੱਕ ਬੱਸ ਡਰਾਈਵਰ ਨੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਤੇ ਕੁੜੀਆਂ ਨੇ ਵੀ ਉਹਨਾਂ ਨੂੰ ਕੁੱਟਿਆ, ਤੇ ਉਸ ਤੋਂ ਬਾਅਦ ਫਿਰ ਸਾਰੀ ਰੀਜ਼ਨ ਦਾ ਮਤਲਬ ਜਿਹੜਾ ਇਹਨਾਂ ਨੇ ਨਾ ਇੱਕ ਕਾਰਨ ਲੱਭਣਾ ਸੀਗਾ। ਦੇ ਸਟਾਰਟਡ ਫਰਮ ਦੈਟ, ਬਟ ਐਕਚੁਅਲੀ ਜਿਹੜੀ ਸੀਗੀ ਪ੍ਰੋਬਲਮ ਸੀਗੀ ਦੈਟ ਇਜ਼ ਅ ਪੋਲੀਟੀਕਲ ਤੇ ਹੋਰ ਕਈ ਸਿਆਸਤੀ ਚਾਲਾਂ ਹੈਗੀਆਂ ਵਿਚਕਾਰ,
ਤੇ ਉਸ ਜਗ੍ਹਾ ਨੂੰ ਖਾਲੀ ਕਰਕੇ ਦੇ ਵਾਂਟਡ ਟੂ ਕੰਸਟਰਕਟ ਅ ਮਾਲ, ਤੇ ਉਹ ਜਿਹੜੀ ਅਸੀਂ ਗੱਲਾਂ ਸਾਫ਼ ਪਤਾ ਸਾਨੂੰ ਸਾਰਿਆਂ ਨੂੰ ਪਤਾ ਹੈ। ਸੋ ਉਹ ਐਕਚੁਅਲੀ ਇਹ ਜਗ੍ਹਾ ਨੂੰ ਖਾਲੀ ਕਰਾਉਣਾ ਚਾਹੁੰਦੇ ਨੇ ਦੇ, ਬਿਕੋਜ਼ ਸਿੱਖ ਉੱਥੇ ਜਿਹੜੇ ਵੀ ਹੈਗੇ ਜਿਹੜੇ ਪਰਿਵਾਰ ਰਹਿੰਦੇ 350 ਪਰਿਵਾਰ ਜਿਹੜਾ ਹੈਗਾ ਉਹ ਘੱਟੋ ਘੱਟ ਨਹੀਂ ਤੇ ਕੁਝ 100 ਸਾਲ ਦਾ 200 ਸਾਲਾਂ ਦਾ ਉੱਥੇ ਬੈਠਾ ਹੋਇਆ ਹੈ ਜੀ। ਸੋ ਉਹ ਉਹਨਾਂ ਨੂੰ ਖਾਲੀ ਕਰਾਉਣਾ ਚਾਹੁੰਦੇ ਨੇ ਤੇ ਉਸ ਚੱਕਰ ਵਿੱਚ ਸਾਰੀ ਇੱਕ ਸਿਆਸਤੀ ਚਾਲਾਂ ਖੇਡੀ ਜਾ ਰਹੀ ਨੇ। ਹਾਂਜੀ ਜੀ ਭਾਈ ਸਾਹਿਬ, ਥੋੜਾ ਜਿਹਾ ਵਿਸਥਾਰ ਦੇ ਨਾਲ ਜਿਨ੍ਹਾਂ ਦਰਸ਼ਕਾਂ ਨੂੰ ਨਹੀਂ ਪਤਾ ਹੈਗਾ ਤੁਸੀਂ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਸਕਦੇ ਹੋ ਕਿ ਇਹਦੇ ਬਿਹਾਈਂਡ ਕੀ ਹੈਗਾ? ਜਿਵੇਂ ਤੁਸੀਂ 350 ਪਰਿਵਾਰਾਂ ਦੀ ਗੱਲ ਕਰਦੇ ਹੋ ਤੇ ਕਿੰਨੇ ਸਮੇਂ ਤੋਂ ਇਹ ਪਰਿਵਾਰ ਉੱਥੇ ਵਸੇ ਹੋਏ ਨੇ ਤੇ ਇਹ ਜਿਹੜੀ ਖਾਲੀ ਕਰਵਾਉਣ ਦੀ ਗੱਲ ਹੈਗੀ ਹੈ ਇਹ ਕਦੋਂ ਤੋਂ ਸ਼ੁਰੂ ਹੋਈ ਹੈ ਤੇ ਇਹਦੇ ਬਿਹਾਈਂਡ ਕੀ ਹੈਗਾ? ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਇੱਥੇ ਤੱਕ ਕਿਵੇਂ ਪਹੁੰਚੀ? ਜਿਹੜੀ 350 ਪਰਿਵਾਰਾਂ ਦੇ ਵਿੱਚ ਜਿੱਥੇ ਤੱਕ ਅਸੀਂ ਸਾਰੇ ਬੰਦਿਆਂ ਨੂੰ ਮਿਲ ਕੇ ਪਰਸਨਲੀ ਪੁੱਛਿਆ ਗਿਆ, ਜ਼ਿਆਦਾਤਰ ਬੰਦੇ ਜਿਹੜੇ ਹੈਗੇ ਨੇ 4 ਜਨਰੇਸ਼ਨਸ ਤੋਂ ਉੱਥੇ ਰਹਿ ਰਹੇ ਨੇ। ਕੋਈ 2 ਹੈ, ਕੋਈ 4 ਜਨਰੇਸ਼ਨਸ ਤੋਂ, ਮਤਲਬ ਮੋਸਟ ਆਫ ਦਾ ਫੈਮਿਲੀਜ਼ ਜਿਹੜੀ ਬ੍ਰਿਟਿਸ਼ਰਸ ਦੇ ਟਾਈਮ ਤੋਂ ਉੱਥੇ ਰਹਿ ਰਹੀਆਂ ਨੇ ਜੀ। ਤਾਂ ਉਹ ਆਏ ਸਨ ਛੋਟੀ ਨੌਕਰੀਆਂ ਤੇ ਉੱਥੇ ਫਿਰ ਜੁੜੇ ਪਹਿਲੇ ਇਹਨਾਂ ਦੇ ਨਾਲ, ਜਿਹੜਾ ਕਲੀਨਿੰਗ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਬ੍ਰਿਟਿਸ਼ਰਸ ਨੇ ਰੱਖਿਆ ਪਿਆ ਸੀਗਾ ਇਹਨਾਂ ਨੂੰ। ਸੋ ਦੇ ਸਟਾਰਟਡ ਫਰਮ them, ਉਹ ਉਸ ਸਮੇਂ ਤੋਂ ਇਹਨਾਂ ਦੇ ਨਾਲ ਲੱਗੇ ਹੋਏ ਨੇ। ਉਹ ਹੁਣ ਇਹਨਾਂ ਨੂੰ ਸਿਰਫ ਇਹ ਹੈ ਕਿਉਂਕਿ ਹੁਣ ਪ੍ਰਾਈਮ ਪ੍ਰੋਪਰਟੀ ਬਣ ਗਈ, ਇਟ ਇਜ਼ ਦ ਹਾਰਟ ਆਫ ਦ ਸਿਟੀ ਨਾਓ, ਤੇ ਹੁਣ ਇਰਦ ਗਿਰਦ ਬਹੁਤ ਵੱਡਾ ਬਾਜ਼ਾਰ ਬਣਿਆ ਪਿਆ ਤੇ ਉਸਦੇ ਕਰਕੇ ਇਹਨਾਂ ਨੂੰ ਬਾਹਰ ਕੱਢਣ ਦੀ ਪੂਰੀ ਇਹਨਾਂ ਨੇ ਮੁਹਿੰਮ ਕੀਤੀ। ਤੇ ਪਹਿਲੇ ਕਈ ਸਾਲਾਂ ਤੋਂ ਇਹ ਕੋਸ਼ਿਸ਼ ਕਰਦੇ ਪਏ ਸਨ। ਇਹ ਘੱਟੋ ਘੱਟ ਨਹੀਂ ਤੇ ਇਹਨਾਂ ਦੇ ਐਫਰਟਸ ਜਿਹੜੇ ਨੇ ਪਿਛਲੇ ਜੇ ਹਿਸਟਰੀ ਦੇਖੀ ਜਾਏ, ਜਿਸ ਤਰ੍ਹਾਂ ਗੁਰਜੀਤ ਸਿੰਘ ਸੈਕਟਰੀ ਹੈਗੇ ਜਿਹੜੇ ਉੱਥੇ, ਹੀ ਇਜ਼ ਫਾਈਟਿੰਗ ਆਲ ਦ ਲੀਗਲ ਕੇਸਸ, ਤੇ ਉਹਨਾਂ ਦੇ ਨਾਲ ਜਦੋਂ ਸਾਰੀ ਪੁੱਛੀ ਗਈ ਤੇ ਆਲਮੋਸਟ 15-20 ਸਾਲਾਂ ਤੋਂ ਇਹਨਾਂ ਨੇ ਵਿਚਕਾਰਲੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਇਹਨਾਂ ਨੂੰ ਹਟਾਇਆ ਜਾਏ, ਪਰ ਇਹਨਾਂ ਨੇ ਫਿਰ ਹਾਈ ਕੋਰਟ ਦੇ ਵਿੱਚ ਕੇਸਸ ਲੜੇ, ਫਿਰ ਉੱਥੋਂ ਸਟੇ ਆਰਡਰਸ ਲਏ, ਫਿਰ ਉਹਨਾਂ ਨੂੰ ਗਵਰਨਮੈਂਟ ਨੂੰ ਕਈ ਦਫਾ ਰੋਕਿਆ ਗਿਆ ਕਿ ਵੀ ਅਸੀਂ ਇੱਥੇ ਇੰਨੇ ਸਾਲਾਂ ਦੇ ਇੱਥੇ ਰਹਿੰਦੇ ਪਏ ਹਾਂ। ਸੋ ਇਨ ਫੇਵਰ ਦੇ ਵਿੱਚ ਦੇ ਗਟ ਆਲ ਦਾ ਪੇਪਰ ਵਰਕ, ਕਾਫੀ ਪੇਪਰ ਵਰਕ ਇਹਨਾਂ ਨੇ ਆਪਣੇ ਫੇਵਰ ਦੇ ਵਿੱਚ ਲੈ ਕੇ ਬੈਠੇ, ਦੇ ਵਰ ਸਿਟਿੰਗ ਸੇਫਲੀ। ਸੋ ਹੁਣ ਉਹ ਦੇਖਦੇ ਨੇ ਕਿ ਵੀ ਕਿਸੇ ਹਾਲਤ ਵਿੱਚ ਵੀ ਇਤਨਾ ਸੌਖੀ ਤਰੀਕੇ ਨਾਲ ਤੇ ਬਾਹਰ ਨਹੀਂ ਨਿਕਲਦੇ। ਸੋ ਦੇ ਆਰ ਫਾਈਂਡਿੰਗ ਆਊਟ ਵੇਜ਼। ਸੋ ਦਿਸ ਵਾਸ ਵਨ ਆਫ ਦਾ ਵੇ ਕਹਿਣ ਵਾਸਤੇ ਕਿ ਲੋਕਾਂ ਨੂੰ ਇੱਕ ਅਫਗਾਸ ਲਾਈ ਗਈ ਕਿ ਇੱਥੇ ਦੇ ਜਿਹੜੇ ਪੰਜਾਬੀ ਲੋਕ ਹਨ ਜੀ ਇਹ ਠੀਕ ਨਹੀਂ, ਇਹਨੇ ਮਾਰਕੁੱਟ ਕਰਦੇ ਨੇ ਲੋਕਾਂ ਨੂੰ, ਇਸ ਤਰ੍ਹਾਂ ਕਰਦੇ ਨੇ। ਪਰ ਜੋ ਪਰਸਨਲੀ ਵੈਨ ਯੂ ਗੋ ਐਂਡ ਆਸਕ ਈਚ ਐਂਡ ਐਵਰੀਬਡੀ, ਉਹ ਕਹਿੰਦੇ ਇਹੋ ਜਿਹੀ ਤੇ ਕੋਈ ਗੱਲ ਕਦੀ ਹੋਈ ਨਹੀਂ ਪੰਜਾਬੀ ਲੈਣੀ ਤੇ ਕਦੀ ਵੀ ਸਰਦਾਰਾਂ ਨੇ ਐਸਾ ਕੋਈ ਕੀਤਾ ਹੀ ਨਹੀਂ। ਸੋ ਇਹ ਸਭ ਜਿਹੜੀ ਹੈ ਪੋਲੀਟੀਕਲ ਗੇਮਸ ਚੱਲ ਰਹੀਆਂ ਨੇ, ਮਤਲਬ ਹੈਵੀਲੀ, ਮਤਲਬ ਜਿਹੜੇ ਹੁਣ ਜਿਹੜੀ ਨਵੀਂ ਸਰਕਾਰਾਂ ਵੀ ਆਈਆਂ ਪਿਛਲੀਆਂ ਵੀ ਹਨ। ਸੋ ਇਟਸ ਅ ਬਿਗ ਗੇਮ ਸਾਰਾ ਕੁਝ ਜੀ। ਭਾਈ ਸਾਹਿਬ, ਜਿਹੜੀ ਇਹਦੀ ਸ਼ੁਰੂਆਤ ਹੈਗੀ ਹੈ, ਜਿਵੇਂ ਤੁਸੀਂ ਇਨਸੀਡੈਂਟ ਦੱਸਿਆ ਵੀ ਬੱਸ ਦੇ ਵਿੱਚ ਜਿਹੜੇ ਪਾਣੀ ਭਰਦੇ ਸੀਗੀਆਂ ਔਰਤਾਂ, ਉਹਨਾਂ ਨਾਲ ਛੇੜਛਾੜ ਦਾ ਮਾਮਲਾ ਤੇ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ। ਉਹ ਤੋਂ ਬਾਅਦ ਮੀਡੀਆ ਦੇ ਵਿੱਚ ਇਹ ਗੱਲ ਆਈ ਸੀ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਦੇ ਤੇ ਇਹ ਅਫਵਾਹ ਫੈਲਾਈ ਗਈ ਸੀ ਕਿ ਉਸ ਕੁੱਟਮਾਰ ਦੇ ਵਿੱਚ ਸਿੱਖਾਂ ਦੇ ਵੱਲੋਂ ਜਿਹੜੇ 2 ਖੱਸੀ ਟ੍ਰਾਈਬ ਦੇ ਨਾਲ ਰਿਲੇਟਡ, ਖਾਸੀ ਟ੍ਰਾਈਬ ਦੇ ਨਾਲ ਰਿਲੇਟਡ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇਹਦੇ ਪਿੱਛੇ ਕੀ ਹੈਗਾ? ਇਹ ਤੇ ਵਿੱਚ ਹੀ ਬਸ ਰੂਮਰਸ ਹਨ। ਇਨੀਸ਼ੀਅਲੀ ਇਹ ਰੂਮਰਸ ਦੇ ਕਰਕੇ ਹੀ ਫਿਰ ਸਾਰਾ ਵਾਇਲੈਂਸ ਸ਼ੁਰੂ ਹੋਇਆ ਨਾ। ਉਹ ਜਿਸ ਤਰ੍ਹਾਂ ਰੂਮਰ ਸਪਰੈਡ ਹੋਈਆਂ ਇੰਟਰਨੈਟ ਦੇ ਵਿੱਚ, ਉਹਨਾਂ ਨੇ ਲੋਕਾਂ ਨੇ ਉਸ ਦਾ ਫਾਇਦਾ ਉਠਾ ਲਿਆ ਤੇ ਉਹਨਾਂ ਨੇ ਹੋਰ ਮਤਲਬ ਇੱਕ ਕਾਰਨ ਬਣਾਤਾ। ਦੈਟ ਵਾਸ ਦ ਰੂਟ ਕਾਜ਼। ਬਾਅਦ ਫਿਰ ਪਤਾ ਲੱਗ ਗਿਆ, ਫਿਰ ਗਵਰਨਮੈਂਟ ਨੂੰ ਵੀ ਪਤਾ ਲੱਗਿਆ ਬਿਕੋਜ਼ ਦੈਟ ਵਾਸ ਆਲ ਰੂਮਰਸ। ਐਂਡ ਵਾਟ ਵੀ ਕੇਮ ਟੂ ਨੋ ਵਾਸ ਦੂਰੋਂ ਪਿੰਡਾਂ ਵਿੱਚੋਂ ਨਾ ਲੋਕਾਂ ਨੂੰ ਸਪਾਂਸਰ ਕਰਕੇ, ਫੰਡ ਕਰਕੇ ਉਹਨਾਂ ਨੂੰ ਨੇੜੇ ਤੇੜੇ ਦੇ ਜਗ੍ਹਾਵਾਂ ਵਿੱਚ, ਈਵਨ ਚਰਚਸ ਦੇ ਵਿੱਚ ਤੇ ਘਰਾਂ, ਹਰ ਘਰ ਦੇ ਵਿੱਚ 5-10 ਬੰਦਾ ਬਾਹਰੋਂ ਬੁਲਾਇਆ ਗਿਆ। ਐਂਡ ਦੇ ਵਰ ਬੀਇੰਗ ਪੇਡ ਹਿਊਜ ਅਮਾਉਂਟਸ ਆਫ ਮਨੀ ਐਂਡ ਦੇ ਵਰ ਬੀਇੰਗ ਗਿਵਨ ਲਿਕਰ, ਸਾਰਿਆਂ ਨੂੰ ਸ਼ਰਾਬਾਂ ਪਿਲਾ ਕੇ ਉੱਥੇ ਬਿਠਾਇਆ ਗਿਆ ਕਿ ਤੁਸੀਂ ਇਸ ਜਗ੍ਹਾ ਨੂੰ ਅਟੈਕ ਕਰੋ ਜੀ। ਤੇ ਭਾਈ ਸਾਹਿਬ, ਇਸ ਸਾਰੇ ਮਾਹੌਲ ਦੇ ਵਿੱਚ ਜੇ 2 ਹਫ਼ਤਿਆਂ ਦਾ ਸਮਾਂ ਅੱਜ ਅਸੀਂ ਦੇਖਦੇ ਹਾਂ, ਥੋੜੀ ਜਿਹੀ ਜਿਹੜੀ ਸ਼ਾਂਤੀ ਆ ਉਹ ਵੀ ਨਜ਼ਰ ਆਉਂਦੀ ਹੈ ਤੇ ਤਣਾਅ ਵੀ ਜਿਹੜਾ ਹੈਗਾ ਬਣਿਆ ਹੋਇਆ। ਇਸ ਸਾਰੇ ਦੇ ਵਿੱਚ ਪ੍ਰਸ਼ਾਸਨ ਦਾ, ਲੋਕਲ ਗਵਰਨਮੈਂਟ ਦਾ, ਐਡਮਿਨਿਸਟ੍ਰੇਸ਼ਨ ਦਾ ਕੀ ਰੋਲ ਰਿਹਾ? ਜੀ ਐਡਮਿਨਿਸਟ੍ਰੇਸ਼ਨ ਦੇ ਪਰਸਨਲੀ ਮੈਂ ਵੀ ਕਿਹਾ ਸੀਗਾ ਸੀਐਮ ਨੂੰ ਮਿਲਣ ਵਾਸਤੇ ਤੇ ਹੋਮ ਮਿਨਿਸਟਰ ਨੂੰ ਮਿਲਣ ਵਾਸਤੇ। ਉਹਨਾਂ ਦੇ ਮਾਈਂਡ ਵਿੱਚ ਤੇ ਉਹ ਕਲੀਅਰ ਹਨ, ਦੇ ਵਾਂਟ them to reallocate। ਉਹ ਤੇ ਇੱਕੋ ਹੀ ਗੱਲ ਕਰਦੇ ਨੇ, ਉਹ ਹੋਰ ਦੂਜੀ ਗੱਲ ਹੀ ਨਹੀਂ ਕਰਦੇ। ਉਹ ਕਹਿੰਦੇ ਅਸੀਂ ਇਹਨਾਂ ਨੂੰ ਰੀਅਲੋਕੇਟ ਕਰਨਾ ਹੈ। ਉਹਨਾਂ ਨੇ ਆਪਣਾ ਮਾਈਂਡ ਸੈਟ ਬਣਾ ਕੇ ਰੱਖਿਆ ਪਿਆ ਕਿ ਅਸੀਂ ਇਹਨਾਂ ਨੂੰ ਤੇ ਬਾਹਰ ਕੱਢਣਾ ਹੀ ਕੱਢਣਾ। ਇਹ ਸਾਰੀ ਪ੍ਰਸ਼ਾਸਨ ਦਾ ਇੱਕੋ ਹੀ ਵਿਊ ਹੈ। ਇਹ ਹੈ ਸਿਰਫ ਹੁਣ ਤੱਕ ਸੀਆਰਪੀਐਫ ਲੱਗੀ ਹੋਈ ਹੈ ਤੇ ਇਹਦੇ ਕਰਕੇ ਸ਼ਾਂਤੀ ਦਾ ਮਾਹੌਲ ਬਣਿਆ ਪਿਆ। ਮਤਲਬ ਸਿਰਫ ਜਿੱਥੇ ਸੀਆਰਪੀਐਫ ਤੁਸੀਂ ਪੂਰੀ ਮਤਲਬ ਬਹੁਤ ਹੈਵੀਲੀ 20 ਬਟਾਲੀਅਨਸ ਮਤਲਬ ਉਹਨਾਂ ਦੀਆਂ ਲੱਗੀਆਂ ਹੋਈਆਂ ਸਨ ਪੂਰੇ ਆਲ ਓਵਰ ਸ਼ਿਲੌਂਗ ਦੇ ਵਿੱਚ ਤੇ ਜਿਹੜੇ ਮੇਨ ਏਰੀਆਜ਼ ਦੇ। ਸੋ ਉਹਨਾਂ ਦੀ ਹੈਵੀ ਕਾਰਡਨਿੰਗ ਹੋਈ ਪਈ ਹੈ, ਤਾਂ ਕਰਕੇ ਮਾਹੌਲ ਸ਼ਾਂਤ ਲੱਗ ਰਿਹਾ ਸਾਨੂੰ।
but they are prepared for any moment. जिस CRPF मूवमेंट हो जानी है तो उसके बाद we have confirmed news कि वो वापस अटैक करेंगे ही करेंगे, अपने तरफों they are prepared for it। जी ਭਾਈ ਸਾਹਿਬ, ਤੇ ਇਸ ਸਿਚੁਏਸ਼ਨ ਨਾਲ ਡੀਲ ਕਰਨ ਦੇ ਲਈ ਜਿਵੇਂ ਤੁਸੀਂ ਦੱਸਿਆ ਵੀ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਉਹ ਵੀ ਚੱਲ ਰਹੀਆਂ ਨੇ, ਤੇ ਲੀਗਲ ਪੁਆਇੰਟ ਆਫ ਵਿਊ ਤੋਂ ਕੀ ਸਥਿਤੀ ਹੈਗੀ ਹੈ ਜਿੱਥੇ ਇਹ ਸਾਰੇ ਪਰਿਵਾਰ 350 ਸਿੱਖ ਪਰਿਵਾਰ ਬੈਠੇ ਆ ਜਿਸ ਜਗ੍ਹਾ ਤੇ ਪੰਜਾਬੀ ਲੇਨ ਕਰਕੇ ਜਿਹਦਾ ਨਾਂ ਵੀ ਸਾਡੇ ਸਾਹਮਣੇ ਆਉਂਦਾ, ਉਸ ਜਗ੍ਹਾ ਦਾ ਲੀਗਲ ਸਟੇਟਸ ਕੀ ਹੈਗਾ? ਕੀ ਉਹ ਉੱਥੇ ਲੀਗਲੀ ਵਸੇ ਹੋਏ ਆ ਜਾਂ ਇਲੀਗਲ ਨੇ, ਜਾਂ ਲੀਗਲ ਪੁਆਇੰਟ ਆਫ ਵਿਊ ਕੀ ਹੈ ਇਸ ਸਾਰੇ ਪਾਰਟ ਦੇ ਵਿੱਚ? ਲੀਗਲੀ ਦੇਖੋ, ਜਿਹੜੇ ਉਸ ਸਮੇਂ ਦਾ ਰਾਜਾ ਸੀ ਨਾ, ਉਹ ਰਾਜੇ ਨੇ ਇਹਨਾਂ ਨੂੰ 1.5 ਏਕੜ ਦੇ ਕਰੀਬ ਜਗ੍ਹਾ ਡੋਨੇਟ ਕੀਤੀ ਗਈ ਹੈ। ਹੁਣ ਇਹ ਜਿਹੜੀ ਕਨਸਟੀਟਿਊਸ਼ਨ ਵਗੈਰਾ ਬਣਨ ਤੋਂ ਬਾਅਦ ਇਹ ਹੁਣ ਪਿੱਛੇ ਤੱਕ ਦੇ ਵਰ ਆਲ ਓਕੇ ਵਿਦ ਇਟ, ਹੁਣ ਉਹ ਰਾਜੇ ਦੀ ਜਿਹੜੀ ਦਿੱਤੀ ਹੋਈ ਜਗ੍ਹਾ ਨੂੰ ਵੀ ਨਾ ਉਸਨੂੰ ਚੈਲੰਜ ਕਰ ਰਹੇ ਨੇ ਕਿ ਰਾਜਾ ਕਿਵੇਂ ਦੇ ਸਕਦਾ ਸੀਗਾ। ਸੋ ਇਹ ਆਪਸ ਵਿੱਚ ਹੀ ਮਤਲਬ ਗਵਰਨਮੈਂਟ ਆਪਸ ਵਿੱਚ ਖੇਲ ਖੇਡ ਰਹੀ ਹੈ। ਸੋ ਲੀਗਲੀ ਦੇ ਹੈਵ ਗॉट ਆਲ ਦ ਪੇਪਰਸ ਐਂਡ ਦੇ ਆਰ ਵੈਰੀ ਸਟਰੋਂਗ। ਮਤਲਬ ਕੋਈ ਕੋਰਟ ਇਹਨਾਂ ਨੂੰ ਛੇੜ ਨਹੀਂ ਸਕਦੀ, ਮਤਲਬ ਕੋਈ ਗਵਰਨਮੈਂਟ ਇਹਨਾਂ ਨੂੰ ਛੇੜ ਨਹੀਂ ਸਕਦੀ। ਨੋਬਡੀ ਹੈਜ਼ ਗॉट ਐਨੀ ਅਥਾਰਟੀਜ਼ ਔਨ ਇਟ। ਸਾਡੇ ਜਿਹੜੇ ਸੀਨੀਅਰ ਮੋਸਟ ਜਿਹੜੇ ਐਡਵੋਕੇਟਸ ਇਸ ਫਾਈਲਸ ਉੱਤੇ ਕੰਮ ਕਰ ਰਹੇ ਨੇ, ਸਾਰਾ ਕੁਝ ਸਟੱਡੀ ਕਰ ਰਹੇ ਨੇ, ਦੇ ਆਰ ਵੈਰੀ ਕੌਨਫੀਡੈਂਟ ਐਂਡ ਕਹਿੰਦੇ ਕਿ ਜੇ ਇਸ ਨੂੰ ਅਸੀਂ ਲੜੀਏ ਤਾਂ ਲੀਗਲੀ ਦੇ ਕੈਨੋਟ ਇਵਨ ਮੂਵ ਐਨ ਇੰਚ ਆਫ ਇਟ, ਮਤਲਬ ਇਸ ਤਰ੍ਹਾਂ ਨਹੀਂ ਮੂਵ ਕਰ ਸਕਦੇ ਸਾਨੂੰ ਕਿਸੇ ਪੱਖੋਂ ਵੀ। ਹੁਣ ਉਹਨਾਂ ਨੇ ਥੋੜੀ ਸਟ੍ਰੈਟਜੀ ਚੇਂਜ ਕੀਤੀ ਹੈ। ਜਿਹੜੇ ਰੀਸੈਂਟ ਅਪ ਟੂ ਤੱਕ ਉਹ ਇਹ ਗੱਲ ਕਰਦੇ ਸਨ ਕਿ ਅਸੀਂ ਤੇ ਮਾਲ ਕੰਸਟਰਕਟ ਕਰਨਾ ਹੈ, ਉਹਨਾਂ ਨੇ ਵੀ ਲੀਗਲ ਲੋਕਾਂ ਕੋਲ ਸਜੈਸ਼ਨਸ ਨਹੀਂ ਹੋਣੀ। ਨਾਓ ਦੇ ਟੈਲਿੰਗ ਕਿ ਅਸੀਂ ਰੋਡ ਵਾਈਡਨਿੰਗ ਕਰਨੀ ਹੈ ਜਾਂ ਕੋਈ ਫਲਾਈਓਵਰ ਪ੍ਰੋਜੈਕਟ ਬਣਾਉਣਾ ਹੈ, ਉਹਨਾਂ ਨੇ ਆਪਣੀ ਵਰਡਿੰਗ ਥੋੜੀ ਚੇਂਜ ਕਰ ਦਿੱਤੀ ਹੈ। ਹਾਂਜੀ ਜੀ ਭਾਈ ਸਾਹਿਬ, ਤੇ ਇਸੇ ਦੇ ਵਿੱਚ ਜੇ ਅੱਗੇ ਦਾ ਦੇਖਣਾ ਹੋਵੇ ਇਸ ਸਾਰੇ ਪਾਰਟ ਨੂੰ, ਤਾਂ ਜਿਹੜਾ ਇਹ ਮਾਹੌਲ ਬਣਿਆ ਹੋਇਆ ਇਹਦੇ ਵਿੱਚ ਇੱਕ ਲੀਗਲ ਪੁਆਇੰਟ ਆਫ ਵਿਊ ਵੀ ਹੈਗਾ, ਪਰ ਜੇ ਸਿੱਖਾਂ ਦੇ ਪਰਸਪੈਕਟਿਵ ਤੋਂ ਗੱਲ ਕਰਨੀ ਹੋਵੇ ਤਾਂ ਹੋਰ ਆਲੇ ਦੁਆਲੇ ਸ਼ਿਲੌਂਗ ਦੇ ਏਰੀਏ ਦੇ ਵਿੱਚ ਜਾਂ ਇਸ ਸ਼ਹਿਰ ਦੇ ਆਲੇ ਦੁਆਲੇ ਹੋਰ ਕਿੰਨੇ ਕੁ ਸਿੱਖ ਪਰਿਵਾਰ ਵਸਦੇ ਆ, ਕਿੰਨੀ ਕੁ ਵਸੋਂ ਹੈਗੀ ਆ, ਜਾਂ ਓਵਰਆਲ ਕਿੰਨੇ ਗੁਰਦੁਆਰਾ ਸਾਹਿਬਾਨ ਹੈਗੇ ਆ ਉਸ ਏਰੀਏ ਦੇ ਵਿੱਚ? ਹਾਂਜੀ ਜੀ, ਟੋਟਲ ਸਿਵਲ ਏਰੀਆ ਵਿੱਚ ਨਾ ਦੇਰ ਆਰ 4 ਗੁਰਦੁਆਰੇ ਹੈਗੇ ਨੇ, ਤੇ ਸਿੱਖ ਇਸ ਤਰ੍ਹਾਂ ਟਾਮਾ ਸਾਰੇ ਪਾਸੇ ਫੈਲੇ ਪਏ ਨੇ। ਜਨਰਲੀ ਜਿਸ ਤਰ੍ਹਾਂ 4 ਗੁਰਦੁਆਰਿਆਂ ਦੇ ਇਰਦ ਗਿਰਦ ਹੀ ਜ਼ਿਆਦਾ ਫੈਮਿਲੀਜ਼ ਦੱਸੀਆਂ ਪਈਆਂ ਜੀ। ਉਹਨਾਂ ਦੇ ਇਲਾਵਾ ਲੋਕਲੀ ਵੀ ਸਾਰੇ ਪਾਸੇ ਜਗ੍ਹਾ ਦੇ ਵਿੱਚ ਸਿੱਖ ਫੈਲੇ ਹੋਏ ਨੇ। ਜਿਹੜੇ 4 ਗੁਰਦੁਆਰਿਆਂ ਦੇ ਵਿੱਚੋਂ ਜਿਹੜੇ 2 ਗੁਰਦੁਆਰੇ ਹੈ ਨਾ, ਉਹ ਗੁਰਦੁਆਰੇ ਤੇ ਹੈਗੇ ਨੇ ਸੇਫ ਜ਼ੋਨ ਵਿੱਚ। ਉਹ ਹੈਗੇ, ਇੱਕ ਹੈਗਾ ਸੈਕਟਰੀਏਟ ਦੇ ਸਾਹਮਣੇ ਹੈਗਾ, ਗਵਰਨਰ ਹਾਊਸ ਦੇ ਸਾਹਮਣੇ ਸ਼ਾਇਦ ਇਸ ਤਰ੍ਹਾਂ, ਇੱਕ ਗੁਰਦੁਆਰਾ ਹੈਗਾ ਬਿਲਕੁਲ ਪੁਲਿਸ ਸਟੇਸ਼ਨ ਦੇ ਬਿਲਕੁਲ ਪਿਛਵਾੜੇ 'ਚ। ਸੋ ਉੱਥੇ ਥਾਣੇ ਦੇ ਪਿੱਛੇ ਤੇ ਜਿਹੜੇ ਸੈਕਟਰੀਏਟ ਦੇ ਕੋਲ ਜਿਹੜੇ ਹੈਗੇ ਨੇ, ਇਹਨਾਂ ਨੂੰ ਕੋਈ ਡਰ ਨਹੀਂ, ਇਹਨਾਂ ਦੀ ਹਾਈ ਸਿਕਿਉਰਿਟੀ ਹਰ ਵਕਤ ਦਿਨ ਰਾਤ ਲੱਗੀ ਰਹਿੰਦੀ ਹੈ। ਤੇ ਬਾਕੀ ਜਿਹੜੇ 2 ਗੁਰਦੁਆਰੇ ਨੇ ਉਹ ਡੇਂਜਰ ਜ਼ੋਨ ਵਿੱਚ ਹੈਗੇ ਨੇ। ਮਤਲਬ ਉਹਦੇ ਵਿੱਚ ਇੱਕ ਗੁਰਦੁਆਰੇ ਤੇ ਜਿਹੜੀ ਤੁਸੀਂ ਨਿਊਜ਼ ਸੁਣ ਰਹੇ ਹੋ ਕਿ ਹਮਲਾ ਹੋਇਆ, ਉਸੇ ਦਿਨ ਜਿਸ ਦਿਨ ਹਮਲਾ ਪਹਿਲੇ ਦਿਨ 31 ਰਾਤ ਨੂੰ ਹੋਇਆ ਸੀਗਾ, ਉਸੇ ਦਿਨ ਦੂਜੇ ਗੁਰਦੁਆਰੇ ਦੇ ਉੱਤੇ ਵੀ ਇੱਕ ਪੈਟਰੋਲ ਪੰਪ ਨੇੜੇ, ਮਤਲਬ ਗੁਰਦੁਆਰੇ ਬਿਲਡਿੰਗ ਦੇ ਥੋੜੀ ਨਾਲ ਦੀ ਜਿਹੜੀ ਦੂਜੀਆਂ ਬਿਲਡਿੰਗ ਹੈ, ਉਸ ਉੱਤੇ ਉਹਨਾਂ ਨੇ ਪੈਟਰੋਲ ਪੰਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਤੱਕ CRPF ਮੂਵਮੈਂਟ ਹੋ ਚੁੱਕੀ ਸੀਗੀ। ਸੋ ਬਚਾਅ ਹੋ ਗਿਆ। ਉਸ ਤੋਂ ਬਾਅਦ ਉੱਥੇ ਨਹੀਂ ਅਟੈਕ ਦਾ ਕੋਈ ਡਰ ਰਿਹਾ। ਉੱਥੇ ਵੀ ਘੱਟੋ ਘੱਟ ਨਹੀਂ ਤੇ 200 ਪਰਿਵਾਰ ਉੱਥੇ ਵੀ ਰਹਿੰਦੇ ਪਏ ਜੀ। ਇਸ ਤਰ੍ਹਾਂ ਮਤਲਬ ਹਰ ਗੁਰਦੁਆਰੇ ਦੇ ਨੇੜੇ ਤੇੜੇ ਜੁੜੇ ਕਾਫੀ ਸਾਰੇ ਪਰਿਵਾਰ ਵਸਦੇ ਪਏ। ਇੱਕ ਗੁਰਦੁਆਰੇ ਦੇ 100 ਪਰਿਵਾਰ ਤੋਂ ਉੱਤੇ ਹੈ, ਇੱਕ ਗੁਰਦੁਆਰੇ ਦੇ 25-40 ਪਰਿਵਾਰ ਹੈਗੇ ਇਸ ਤਰ੍ਹਾਂ। ਸੋ ਇਹ ਚਾਰੋਂ ਮਤਲਬ ਇਹ ਤੇ ਹੋ ਗਈ ਸਿਵਲ ਲਾਈਨ। ਬਾਕੀ ਜਿਹੜੇ ਆਰਮੀ ਬੇਸ ਦੇ ਵਿੱਚ ਹਨ, they are safe, they are ਮਤਲਬ in the army area। ਸੋ ਸਾਨੂੰ ਚਿੰਤਾ ਸਿਰਫ 4 ਗੁਰਦੁਆਰੇ ਜਿਹੜੇ ਬਾਹਰ ਹਨ ਨਾ, ਉਹਦੇ ਵਿੱਚ 2 ਗੁਰਦੁਆਰਿਆਂ ਦੀ ਹੀ ਚਿੰਤਾ ਹੈ। ਹਾਂਜੀ ਜੀ। ਤੇ ਭਾਈ ਸਾਹਿਬ, ਤੁਸੀਂ ਯੂਨਾਈਟਿਡ ਸਿੱਖਸ ਦੀ ਟੀਮ ਦੇ ਤਰਫੋਂ ਉੱਥੇ ਲੀਡ ਕਰ ਰਹੇ ਹੋ, ਤੇ ਯੂਨਾਈਟਿਡ ਸਿੱਖਸ ਵੱਲੋਂ ਇਸ ਸਾਰੇ ਪਾਰਟ ਦੇ ਵਿੱਚ ਕੀ ਰੋਲ ਅਦਾ ਕੀਤਾ ਜਾ ਰਿਹਾ ਹੈ? ਤੁਹਾਡਾ ਕੀ ਰੋਲ ਹੈਗਾ ਉੱਥੇ, ਤੇ ਓਵਰਆਲ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕਰਨ ਦੇ ਵਿੱਚ ਜਾਂ ਜਿਹੜੀ ਸਿੱਖ ਭਾਈਚਾਰਾ ਉੱਥੇ ਵਸਦਾ ਉਹਨਾਂ ਦੀ ਮਦਦ ਦੇ ਲਈ? ਹਾਂਜੀ, ਜਦੋਂ ਅਸੀਂ ਗਰਾਊਂਡ ਜ਼ੀਰੋ ਤੇ ਪਹੁੰਚੇ ਤੇ ਅਸੀਂ ਸਾਰੀ ਸਿਚੁਏਸ਼ਨ ਨੂੰ ਅਸੈਸ ਕੀਤਾ ਤੇ ਕਈ ਸਾਰੀ ਚੀਜ਼ਾਂ ਨੂੰ ਅਸੀਂ ਮਹਿਸੂਸ ਕੀਤਾ, ਨੋਟ ਕੀਤਾ ਹੋਇਆ। ਤੇ ਉਸਦੇ ਵਿਚਕਾਰ ਇੱਕ ਤੇ ਹਿਊਮੈਨਿਟਰੀਅਨ ਏਡ ਦੀ ਤਰਫੋਂ ਅਸੀਂ ਇਹਨਾਂ ਨੂੰ ਜਿਤਨੀ ਮਦਦ ਹੋ ਸਕਦੀ ਹੈ, ਵੀ ਹੈਵ ਨੋਟਡ ਔਨ ਲੋਟ ਆਫ ਥਿੰਗਸ, ਉਹਨੂੰ ਚਾਰਟ ਆਊਟ ਕਰਕੇ ਵੀ ਸਟਾਰਟਡ ਡੂਇੰਗ ਇਟ। ਪਹਿਲੇ ਫਸਟ ਆਫ ਆਲ ਸਿੰਸ ਜਦੋਂ ਕਰਫਿਊ ਸੀਗਾ 7 ਦਿਨ ਤੇ ਉਹਨਾਂ ਕੋਲ ਇੰਨੀ ਮਤਲਬ ਸਾਰੀ ਦੁਕਾਨਾਂ 24 ਘੰਟੇ ਬੰਦ ਹੋਣ ਦੇ ਕਰਕੇ ਖਾਣ ਪੀਣ ਦੀ ਵੀ ਪ੍ਰੋਬਲਮ ਮਹਿਸੂਸ ਹੋ ਰਹੀ ਸੀਗੀ। ਐਂਡ ਜਿਸ ਤਰ੍ਹਾਂ ਫੈਮਿਲੀਜ਼ ਜਿਹੜੇ ਪਰਸਨਲੀ ਦੈਮਸੈਲਵਸ ਦੇ ਵਰ ਨਾਟ ਵੈਲ ਟੂ ਡੂ, ਮਤਲਬ ਵੈਲ ਹੈਂਡ ਟੂ ਮਾਊਥ ਫੈਮਿਲੀਜ਼ ਚੱਲ ਰਹੀਆਂ ਸਨ, ਜਿਹੜੀਆਂ ਇਹ 350 ਪਰਿਵਾਰ ਜਿਹੜਾ ਪੰਜਾਬੀ ਲੇਨ ਵਿੱਚ ਰਹਿੰਦਾ। ਫਿਰ ਉਹਨਾਂ ਨੂੰ ਡਰਾਈ ਰਾਸ਼ਨ ਅਸੀਂ ਸਪਲਾਈ ਕੀਤਾ, ਉਹਨਾਂ ਨੇ ਆਪਣੇ ਤਰਫੋਂ ਸਾਰੀ ਫੈਮਿਲੀਜ਼ ਨੂੰ ਕਿ ਵੀ ਐਟਲੀਸਟ ਸੈਲਫ ਸਫੀਸ਼ੀਐਂਟ ਹੋਣ ਇੰਨੇ ਦਿਨੋਂ ਤੇ
ਫਿਰ ਪਰਸਨਲੀ ਅਸੀਂ ਇਹ ਦੇਖਿਆ ਕਿ ਦੇਰ ਇਜ਼ ਅ ਪੋਸੀਬਲ ਥ੍ਰੈਟ ਆਫ ਐਨ ਅਟੈਕ ਅਗੇਨ। ਫਿਰ ਅਸੀਂ ਫਾਇਰ ਐਕਸਟਿੰਗੁਇਸ਼ਰਸ ਇਹਨਾਂ ਨੂੰ ਦਿੱਤੇ ਤੇ ਟ੍ਰੇਨਿੰਗ ਦਿੱਤੀ ਹੈ ਸਪੈਸ਼ਲੀ ਕਿ ਹਾਊ ਟੂ ਡੀਲ ਵਿਦ ਦ ਸੀਨ ਅਗੇਨ ਵੈਨ ਅਦਰ ਇਨ ਕੇਸ ਵਾਪਸ। ਜਨਰਲੀ देयर ਵੇ ਆਫ ਅਟੈਕਸ ਇਜ਼ ਓਨਲੀ ਵਿਦ ਦ ਪੈਟਰੋਲ ਬੰਬਸ ਐਂਡ ਦ ਕੈਟਾਪੁਲਟਸ। ਉਹ ਕਿਸੇ ਮੋਡ ਵਿੱਚ ਅਟੈਕ ਕਰਦੇ ਆਏ ਹਮੇਸ਼ਾ। ਸੋ ਅਸੀਂ ਉਹਨਾਂ ਨੂੰ ਉਸ ਪੱਖੋਂ ਟ੍ਰੇਨਿੰਗ ਦਿੱਤੀ ਹੈ। ਫਿਰ ਲੀਗਲੀ ਅਸੀਂ ਜਿਹੜਾ ਮੇਜਰ ਸਪੋਰਟ ਜਿਹੜੀਆਂ ਫੈਮਿਲੀਜ਼ ਜਿਹੜੀਆਂ ਜਿਨ੍ਹਾਂ ਦੇ ਬੱਚੇ ਅੰਦਰ ਮਤਲਬ 3 ਬੱਚੇ ਜਿਹੜੇ ਅੰਦਰ ਜੇਲ੍ਹ ਵਿੱਚ ਹਨ, ਉਹਨਾਂ ਨੂੰ ਇਤਨਾ ਪੋਲੀਟੀਕਲ ਪ੍ਰੈਸ਼ਰ ਪਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਬੇਲ ਨਹੀਂ ਹੋਣ ਦੇ ਰਹੇ ਕਿਸੇ ਹੱਥੋਂ ਵੀ। ਤਾਂ ਉਸ ਦੇ ਵਾਸਤੇ ਲੀਗਲੀ ਅਸੀਂ ਸਾਰਾ ਫਾਈਟ ਕਰ ਰਹੇ ਹਾਂ। ਵਕੀਲ ਜਿਹੜੇ ਹੈਗੇ ਉਹ ਸਾਡੇ ਲੱਗੇ ਹੋਏ। ਪਲੱਸ ਇਹਨਾਂ ਨੂੰ ਹੋਰ ਲੀਗਲ ਮੇਜਰ ਐਡਵਾਈਸ ਫॉर द ਲੈਂਡ ਡੀਲ, ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਸਪੋਰਟ ਕਰਨਾ ਅੱਗੇ ਜਿਹੜੇ ਅੱਗੇ ਸੁਪਰੀਮ ਕੋਰਟ ਵਿੱਚ PIL ਪਾਣੀ ਹੈ, ਹੋਰ ਉਸਦੀਆਂ ਤਿਆਰੀਆਂ ਪੂਰੀਆਂ ਕਰਦੇ ਪਏ, ਕਾਗਜ਼ੀ ਕੰਮ ਵੀ ਕਰਦੇ ਹਾਂ ਜੀ। ਤੇ ਹੋਰ ਜਿਹੜਾ ਬਾਕੀ ਇਹਨਾਂ ਨੂੰ ਜਿਸ ਤਰ੍ਹਾਂ ਉਸ ਸਮੇਂ ਵਿੱਚ ਕੀ ਹੋਇਆ ਸੀਗਾ ਜਦੋਂ ਇਹ ਪ੍ਰੋਬਲਮ ਐਕਚੁਅਲ ਜਦੋਂ ਸਟਾਰਟ ਹੋਈ ਸੀ ਤਾਂ ਸਾਰੇ ਪਰਿਵਾਰ ਜਿੰਨੇ 350 ਪਰਿਵਾਰ ਦੇ ਧੀਆਂ ਦੇ ਬੱਚਿਆਂ ਨੂੰ ਨਾ ਤੋਂ ਵੱਡਾ ਨਹੀਂ ਹੈਗਾ ਇਹਨਾਂ ਨੂੰ ਉਠਾਇਆ ਗਿਆ ਤੇ ਤਾਂ ਕਿ ਇਹਨਾਂ ਕੋਲ ਸਾਰੇ ਇਕੱਠਾ ਸੇਫ ਰਹਿਣ ਜੀ। ਫਿਰ ਉੱਥੇ ਵੀ ਦੇਖਿਆ ਗਿਆ ਕਿ ਇਹਨਾਂ ਕੋਲ ਬੇਸਿਕ ਫੈਸਿਲਿਟੀ ਵੀ ਉਹਨਾਂ ਕੋਲ ਰਜਾਈਆਂ ਤੇ ਗੱਦੇ ਵੀ ਨਹੀਂ ਸਨ। ਫਿਰ ਵੀ ਹੈਵ ਪ੍ਰੋਵਾਈਡਡ them ਕੰਬਲ ਰਜਾਈਆਂ ਵੀ ਪ੍ਰੋਵਾਈਡ ਕੀਤੀਆਂ ਤੇ ਗੱਦੇ ਆਲਸੋ ਵੀ ਆਰ ਬੀਇੰਗ ਪ੍ਰੋਵਾਈਡਡ ਨਾਓ ਜੀ। ਕਈ ਸਾਰੀ ਚੀਜ਼ਾਂ ਅਸੀਂ ਉਹਨਾਂ ਨੂੰ ਓਵਰਆਲ ਅਸੈਸ ਕਰਕੇ ਹੋਰ ਉਹਨਾਂ ਦੇ ਜਿਹੜੇ ਫਿਊਚਰ ਦੇ ਆਉਣ ਵਾਲੇ ਮੁੱਦੇ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਅਸੈਸ ਕਰਕੇ ਸਾਈਮਲਟੇਨੀਅਸਲੀ ਚੱਲ ਰਹੇ ਹਾਂ। ਬਟ ਪ੍ਰੈਜ਼ੈਂਟਲੀ ਲੀਗਲੀ ਅਸੀਂ ਦੇਖ ਰਹੇ ਕਿ ਲੀਗਲੀ ਹਰਡਲਸ ਬਹੁਤ ਹੈਗੇ। ਸੋ ਲੀਗਲੀ ਵੀ ਆਰ ਵਰਕਿੰਗ ਡੇ ਐਂਡ ਨਾਈਟ ਵਿਦ ਆਵਰ ਲਾਇਰਸ, ਸੀਨੀਅਰ ਐਡਵੋਕੇਟਸ, ਅਟਾਰਨੀ ਜਨਰਲਸ ਤੇ ਉਹਨਾਂ ਦੇ ਨਾਲ ਸਾਰੀ ਅਸੀਂ ਤਿਆਰੀ ਕਰ ਰਹੇ ਹਾਂ ਵੀ ਇਹਨਾਂ ਨੂੰ ਕਿਸ ਤਰ੍ਹਾਂ ਅੱਗੇ ਹੈਂਡਲ ਕੀਤਾ ਜਾਵੇ ਜੀ। ਭਾਈ ਸਾਹਿਬ, ਜਿਵੇਂ ਤੁਸੀਂ ਜਿਹੜੇ 3 ਬੱਚਿਆਂ ਦੇ 3 ਨੌਜਵਾਨਾਂ ਦੇ ਗ੍ਰਿਫਤਾਰ ਹੋਣ ਦੀ ਗੱਲ ਕੀਤੀ ਹੈ, ਉਹੀ ਨੇ ਜਿਨ੍ਹਾਂ ਨੂੰ 2 ਹਫ਼ਤੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਇਸ ਜਿੱਥੋਂ ਇਹ ਸਾਰੇ ਵਾਇਲੈਂਸ ਦੀ ਸ਼ੁਰੂਆਤ ਹੋਈ ਹੈ। ਹਾਂਜੀ। ਤੇ ਇਹਨਾਂ ਦਾ ਜਿਹੜਾ ਲੀਗਲ ਕੇਸ ਹੈਗੇ ਆ ਇਹਨਾਂ ਦੇ ਉਹ ਯੂਨਾਈਟਿਡ ਸਿਕਸ ਵੱਲੋਂ ਹੈਂਡਲ ਕੀਤਾ ਜਾ ਰਿਹਾ ਹੈ। ਹਾਂਜੀ, ਯੂਨਾਈਟਿਡ ਸਿਕਸ ਇਜ਼ ਟੇਕਿੰਗ ਕੇਅਰ ਆਫ ਇਟ। ਪੂਰਾ ਉਹਨਾਂ ਦਾ ਲੀਗਲ ਅਸੀਂ ਯੂਨਾਈਟਿਡ ਸਿਕਸ ਹੈਵ ਅਪਾਇੰਟਡ ਦ ਲਾਇਰਸ ਤੇ ਦੇ ਆਰ ਟੇਕਿੰਗ ਕੇਅਰ ਆਫ ਇਟ ਜੀ। ਭਾਈ ਸਾਹਿਬ, ਅੰਤ ਦੇ ਵਿੱਚ ਜਿਹੜੇ ਇਹ ਸਾਰੇ ਪਰਿਵਾਰ ਉੱਥੇ ਵਸਦੇ ਆ, ਭਾਵੇਂ 350 ਪਰਿਵਾਰ ਇਸ ਗੁਰਦੁਆਰਾ ਸਾਹਿਬ ਦੇ ਨਾਲ ਜਾਂ ਜਿਹੜਾ ਦੂਜਾ ਗੁਰਦੁਆਰਾ ਸਾਹਿਬ ਹੈਗਾ ਉੱਥੇ 200 ਪਰਿਵਾਰ, ਤੇ ਓਵਰਆਲ ਜਿਹੜੀ ਸਿੱਖ ਵਸੋਂ ਹੈਗੀ ਹੈ ਉੱਥੇ, ਉਹਨਾਂ ਦੇ ਹਾਲਾਤ ਕਿਵੇਂ ਨੇ ਜੇ ਅਸੀਂ ਇਕਨੋਮਿਕਲੀ ਦੇਖਣਾ ਹੋਵੇ ਬਿਹਾਈਂਡ? ਜੇ ਅਸੀਂ ਜਾ ਕੇ ਦੇਖੀਏ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਸਾਰਾ ਕੰਮਕਾਰ ਰਿਹਾ, ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ ਵੀ ਸਵੀਪਿੰਗ ਦੇ ਹਵਾਲੇ ਨਾਲ ਜਾਂ ਕਲੀਨਿੰਗ ਦੇ ਹਵਾਲੇ ਨਾਲ ਉਹਨਾਂ ਦਾ ਰਿਹਾ, ਸੋ ਓਵਰਆਲ ਹਾਲਾਤ ਕਿਵੇਂ ਨੇ ਉਹਨਾਂ ਸਾਰੇ ਪਰਿਵਾਰਾਂ ਦੇ? ਇਹ ਮੈਂ ਜਿਹੜਾ ਪਰਸਨਲੀ ਨੋਟਿਸ ਕੀਤਾ ਇਹ ਫੇਸ ਵਾਈਜ਼ ਹੈ। ਜਿਸ ਤਰ੍ਹਾਂ ਸਮਝ ਲਓ ਸਭ ਤੋਂ ਪੂਰੈਸਟ ਫੈਮਿਲੀਜ਼ ਹੈਗੀਆਂ ਉੱਥੇ ਦੀਆਂ ਸ਼ਿਲੌਂਗ ਦੀਆਂ ਜੀ। ਤੇ ਇਹਨਾਂ ਦੀ ਜਿਹੜੀ ਬੇਸਿਕ ਐਵਰੇਜ ਜਿਹੜੀ ਵੇਜ ਹੈ ਨਾ ਉਹ 6 ਤੋਂ 9,000 ਰੁਪਏ ਤੱਕ ਮੈਕਸਿਮਮ ਵੇਜ ਸਕੇਲ ਹੈਗੀ ਜੀ। 6 ਤੋਂ 9,000 ਦੇ ਵਿੱਚ ਹੀ ਬਸ ਇਹਨਾਂ ਨੇ ਕਮਾ ਕੇ ਆਪਣਾ ਸਾਰਾ ਪਰਿਵਾਰ ਨੂੰ ਸੰਭਾਲਣਾ ਹੈ, ਖਿਲਾਣਾ ਪਿਲਾਣਾ ਸਾਰਾ ਕੁਝ ਕਰਨਾ ਹੈ। ਜਿਹੜੀ ਹੁਣ ਇੱਕ ਹੋਰ ਥੋੜਾ ਫੇਸ ਅਪ ਕਹਿ ਲਓ, ਮਤਲਬ ਇੱਕ ਲੈਵਲ ਅਪ ਜਿਹੜਾ ਹੈਗਾ ਉਹ ਦੂਸਰਾ ਗੁਰਦੁਆਰਾ ਹੈ ਜਿਹੜਾ ਅਨਸੇਫ ਜ਼ੋਨ ਵਿੱਚ ਹੈਗਾ, ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹਦੇ ਨੇੜੇ ਗੇੜੇ ਵੀ ਵਾਪਸ ਪੈਟਰੋਲ ਪੰਪ ਅਟੈਕ ਕੀਤੇ ਗਏ। ਅਸੀਂ ਜਦੋਂ ਉਹਨਾਂ ਗੁਰਦੁਆਰੇ ਵਿੱਚ ਵੀ ਗਏ ਉੱਥੇ ਵੀ ਪਤਾ ਕੀਤਾ, ਉਹ ਥੋੜੇ ਇਹਨਾਂ ਤੋਂ ਇੱਕ ਲੈਵਲ ਅਪ ਮਤਲਬ ਨੌਕਰੀਆਂ ਕਰਦੇ ਨੇ। ਉਹ ਬੰਦੇ ਹੈਗੇ ਜਿਹੜੇ 200 ਪਰਿਵਾਰ ਦੇ ਕਰੀਬ ਰਹਿੰਦਾ, ਉਹਨਾਂ ਦੇ ਵਿੱਚ ਪਿਓਨ, ਚਪਰਾਸੀ, ਚੌਕੀਦਾਰੀ ਇਹੋ ਜਿਹੇ ਕੰਮ ਕਰਨ ਵਾਲੇ ਜ਼ਿਆਦਾਤਰ ਬੰਦੇ ਲੱਭਾਂਗੇ ਜੀ। ਤੇ ਬਾਕੀ ਜਿਹੜੇ ਇੱਕ ਗੁਰਦੁਆਰਾ ਹੈਗਾ ਉਹ ਥੋੜੇ ਵੈਲ ਟੂ ਡੂ ਹੈ, ਮਤਲਬ ਸਿੰਘ ਸਰਦਾਰ ਜਿਹੜੇ ਹੈਗੇ ਨਾ ਉਹ ਸਾਰੇ ਮਤਲਬ ਵੈਲ ਐਸਟੈਬਲਿਸ਼ਡ ਬਿਜ਼ਨਸਮੈਨ ਤੇ ਉਹ ਜਿਹੇ ਬੰਦੇ। ਸੋ ਦੇਰ ਆਰ ਵੇਰੀਅਸ ਟਾਈਪ ਆਫ ਪੀਪਲ। ਬਟ ਇਹ ਪੰਜਾਬੀ ਲੇਨ ਦੇ ਜਿਹੜੇ 2 ਗੁਰਦੁਆਰੇ ਹੈਗੇ ਨੇ, ਇੱਕ ਪੰਜਾਬੀ ਲੇਨ ਦੇ ਵਿੱਚ ਹੈ, ਬਿਲਕੁਲ ਪੰਜਾਬੀ ਲੇਨ ਤੋਂ ਥੋੜਾ ਪਰੇ ਜਾ ਕੇ ਇੱਕ ਪੁਲਿਸ ਥਾਣਾ ਉਸਦੇ ਪਿਛਲੇ ਪਾਸੇ ਹੈ। ਉਹ ਜਿਹੜੇ ਪਰਿਵਾਰ ਹੈਗੇ ਨੇ ਇਹ ਸਾਰੇ ਮਤਲਬ ਬਹੁਤ ਲੋ ਲੈਵਲ ਤੇ ਵਿਚਾਰੇ ਤਨਖਾਹਾਂ, ਘੱਟ ਤਨਖਾਹਾਂ ਵਿੱਚ ਬਹੁਤ ਬੇਸਿਕ ਨੌਕਰੀਆਂ ਕਰ ਰਹੇ ਨੇ। ਹੁਣ ਉਸਦੇ ਵਿੱਚੋਂ ਕੁਝ ਪਰਿਵਾਰ ਜਿਹੜੇ ਹੈਗੇ ਜਿਹੜੇ ਸਵੀਪਰਸ ਦੇ ਵਿੱਚੋਂ ਨਿਕਲ ਕੇ ਫਿਰ ਉਹਨਾਂ ਨੇ ਆਪਣੇ ਛੋਟੇ ਮੋਟੇ ਗੈਰੇਜ ਪਾ ਲਏ, ਛੋਟੇ ਕਿਸੇ ਨੇ ਕੋਈ ਰਿਪੇਅਰ ਸ਼ਾਪ ਪਾ ਲਈ ਹੈ, ਛੋਟੇ ਮੋਟੇ ਕੰਮ ਕਰਕੇ ਆਪਣੇ ਆਪ ਨਾਲ ਸਰਵਾਈਵਲ ਕਰ ਰਹੇ ਜੀ। ਸੋ ਭਾਈ ਸਾਹਿਬ, ਯੂਨਾਈਟਿਡ ਸਿੱਖਸ ਜਿਵੇਂ ਇਸ ਵਕਤ ਗਰਾਊਂਡ ਤੇ ਹੈ ਸ਼ਿਲੌਂਗ ਦੇ ਵਿੱਚ ਤੇ ਮਦਦ ਕੀਤੀ ਜਾ ਰਹੀ ਹੈ ਸਾਰੇ ਸਿੱਖ ਪਰਿਵਾਰਾਂ ਦੀ, ਲੀਗਲੀ ਵੀ ਤੇ ਅਦਰਵਾਈਜ਼ ਵੀ ਜਿਸ ਹਿਸਾਬ ਨਾਲ ਵੀ ਮਦਦ ਕੀਤੀ ਜਾ ਸਕਦੀ ਹੈ ਜੋ ਵੀ ਉੱਥੋਂ ਦੀਆਂ ਲੋੜਾਂ ਹੈਗੀਆਂ ਨੇ। ਸੋ ਜਿਹੜੀ ਸਿੱਖ ਸੰਗਤ ਜਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਉਹ ਇਹਦੇ ਵਿੱਚ ਆਪਣਾ ਕਿਵੇਂ ਯੋਗਦਾਨ ਪਾ ਸਕਦੇ ਨੇ, ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ ਜਾਂ ਡਾਇਰੈਕਟਲੀ ਕੀ ਸੁਝਾਅ ਨੇ ਉਹਨਾਂ ਦੇ ਲਈ?
ਵਿੱਚ ਬੇਸਿਕਲੀ ਅਗਰ ਦੇਖਿਆ ਜਾਏ, ਦੇਖੋ ਸਾਡੇ ਸਿੱਖ ਕਮਿਊਨਿਟੀ ਸਾਡੇ ਭਾਈ ਹੋਣ ਦੇ ਕਰਕੇ ਅਸੀਂ ਯੂਨਾਈਟਿਡ ਸਿੱਖਸ ਦੀ ਤਰਫੋਂ ਵੀ ਪਰਸਨਲੀ ਸੋਚਦੇ ਹਾਂ ਕਿ ਇਹਨਾਂ ਨੂੰ ਅਪਲਿਫਟਿੰਗ ਇਹਨਾਂ ਫੈਮਿਲੀਜ਼ ਦੀ ਅਪਲਿਫਟਿੰਗ ਕਰਨੀ ਬਹੁਤ ਜ਼ਰੂਰੀ ਹੈ, ਤਾਂ ਕਿ ਇਹ ਸਾਰੇ ਛੋਟੇ ਕੰਮਾਂ ਵਿੱਚੋਂ ਨਿਕਲ ਕੇ ਥੋੜਾ ਆਪਣੇ ਆਪ ਨੂੰ ਵੈਲ ਐਸਟੈਬਲਿਸ਼ ਕਰਕੇ ਇਹ ਅੱਗੇ ਵੱਧ ਸਕਣ। ਸੋ ਸਾਰੀ ਕੌਮ ਦੀ ਜ਼ਰੂਰਤ ਹੈ ਕਿ ਸਾਰੇ ਇਹਨਾਂ ਨੂੰ ਸਪੋਰਟ ਕਰਨ, ਬਿਕੋਜ਼ 350 ਫੈਮਲੀਆਂ ਨੂੰ ਤੁਸੀਂ ਵਧੀਆ ਘਰ ਬਣਾ ਕੇ ਤੇ ਦੇ ਨਹੀਂ ਸਕਦੇ। ਅਸੀਂ ਇਨਫੈਕਟ ਅਸੀਂ ਗਵਰਨਮੈਂਟ ਨੂੰ ਪੁੱਟ ਕੀਤਾ ਹੈ ਕਿ ਵੀ ਹੈਵ ਆਸਕਡ them ਕਿ ਸਾਨੂੰ ਰੀਕਨਸਟਰਕਸ਼ਨ ਦਾ ਤੁਸੀਂ ਪਰਮਿਸ਼ਨ ਦਿਓ, ਕਿਉਂਕਿ ਉੱਥੇ ਦੀ ਜਿਹੜੀ ਟ੍ਰਾਈਬਲ ਲਾਜ਼ ਆ ਡਿਫਰੈਂਟ, ਵੀ ਦੇ ਕੈਨੋਟ ਕੰਸਟਰਕਟ ਆਪਣੀ ਮਰਜ਼ੀ ਨਾਲ ਘਰ ਵੀ ਨਹੀਂ ਬਣਾ ਸਕਦੇ ਉੱਥੇ। ਉਹ ਵਿਚਾਰੇ ਟੀਨਾਂ ਦੇ ਤੇ ਲੱਕੜਾਂ ਦੇ ਵਿੱਚ ਫੱਟੇ ਲਗਾ ਕੇ ਇਤਨੇ ਸਾਲਾਂ ਤੋਂ ਜੁੜੇ ਰਹਿ ਰਹੇ ਨੇ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਰੀਕਨਸਟਰਕਸ਼ਨ ਦੀ ਪਰਮਿਸ਼ਨ ਦਿਓ, ਤਾਂ ਕਿ ਅਸੀਂ ਵਰਲਡ ਸਿੱਖ ਕਮਿਊਨਿਟੀ ਕੋਲ ਬੇਨਤੀ ਕਰਕੇ ਅਸੀਂ ਉਹਨਾਂ ਸਾਰਿਆਂ ਨੂੰ ਕਹਿ ਸਕਦੇ ਹਾਂ ਕਿ ਸਪੋਰਟ ਕਰੋ ਤੇ ਹੌਲੀ ਹੌਲੀ ਕਰਕੇ ਕਿ ਘਰ ਬਣਾ ਕੇ ਬੇਸਿਕ ਉਹਨਾਂ ਨੂੰ ਬਣਾ ਕੇ ਦਿੱਤਾ ਜਾ ਸਕੇ ਜੀ ਬੇਸਿਕ। ਤੇ ਬਾਕੀ ਇਹ ਹੈ ਕਿ ਫਾਈਨੈਂਸ਼ੀਅਲੀ ਉਹਨਾਂ ਨੂੰ ਸਟਰੋਂਗ ਕਰਨ ਵਾਸਤੇ ਵੀ ਨੀਡ ਟੂ ਡੂ ਸਮ ਗੁੱਡ ਪ੍ਰੋਜੈਕਟ ਦੇਅਰ, ਤਾਂ ਕਿ ਉਹਨਾਂ ਸਾਰਿਆਂ ਨੂੰ ਕੋਈ ਅੱਛਾ ਕਮਾਈ ਦਾ ਸਾਧਨ ਹੋ ਸਕੇ ਤੇ ਉਹ ਆਪਣੇ ਸੈਲਫ ਸਫੀਸ਼ੀਐਂਟ ਹੋ ਸਕਣ ਜੀ। ਉਸ ਦੇ ਇਲਾਵਾ ਜਿਹੜੀ ਐਟ ਪ੍ਰੈਜ਼ੈਂਟ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਵਿੱਚ ਉਹਨਾਂ ਨੂੰ ਸਾਥ ਦੀ ਜ਼ਰੂਰਤ ਹੈ। ਉਹਨਾਂ ਨੂੰ ਜਿਹੜਾ ਉਹ ਡਰ ਫੀਅਰ ਜਿਹੜਾ ਬੈਠਾ ਨਾ ਉਹਨਾਂ ਦੇ ਮਾਈਂਡ ਚੋਂ ਕੱਢਣ ਵਾਸਤੇ ਇੱਕ ਪਰਸਨਲ ਜਿਹੜੀ ਹੈ ਇੱਕ ਸਾਥ ਦੇਣ ਦੀ ਬਹੁਤ ਵੱਡੀ ਜ਼ਰੂਰਤ ਮਹਿਸੂਸ ਹੁੰਦੀ ਹੈ ਮੈਨੂੰ ਉਹਨਾਂ ਨੂੰ ਜੀ। ਕਿ ਅਸੀਂ ਸਾਰੇ ਸਿੱਖ ਕਮਿਊਨਿਟੀ, ਵਰਲਡ ਦੇ ਸਿੱਖ ਕਮਿਊਨਿਟੀ ਤੁਹਾਡੇ ਨਾਲ ਖੜੀ ਹੈ, ਤੁਸੀਂ ਚਿੰਤਾ ਨਾ ਕਰੋ ਕਿ ਤੁਹਾਨੂੰ ਕੋਈ ਮੂਵ ਨਹੀਂ ਕਰਾ ਸਕਦਾ ਇੱਥੋਂ। ਅਸੀਂ ਉਹਨਾਂ ਨੂੰ ਹਰ ਵਕਤ ਡੇ ਟੂ ਡੇ ਹਰ ਵਕਤ ਹਰ ਪਰਿਵਾਰਾਂ ਨੂੰ ਜਿੰਨੇ ਵੀ ਬੰਦੇ ਮਿਲਦੇ ਨੇ ਉਹਨਾਂ ਨੂੰ ਇਹੀ ਚੀਜ਼ ਅਸੀਂ ਉਹਨਾਂ ਨੂੰ ਸੁਨੇਹਾ ਦੇ ਰਹੇ ਹਾਂ ਕਿ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕੋਈ ਆਰਾਮ ਨਾਲ ਇਸ ਤਰ੍ਹਾਂ ਕੱਢ ਕੇ ਤੁਹਾਨੂੰ ਬਾਹਰ ਸੁੱਟ ਦੇਗਾ। ਪੂਰੇ ਵਰਲਡ ਦੇ ਸਿੱਖ ਜਿਹੜੇ ਤੁਹਾਡੇ ਨਾਲ ਖੜੇ ਨੇ ਤੇ ਅਸੀਂ ਪੈਰਾ ਦਵਾਂਗੇ ਇਸ ਚੀਜ਼ ਨੂੰ ਦੇਖਣ ਤੇ ਲੀਗਲੀ ਬਾਕੀ ਜਿਹੜੀ ਚੀਜ਼ ਹੋ ਸਕਦੀ ਹੈ ਬਾਕੀ ਸਮੇਂ ਅਨੁਸਾਰ ਫਿਰ ਦੇਖਾਂਗੇ ਜੀ। ਸੋ ਭਾਈ ਸਾਹਿਬ ਅੰਤ ਦੇ ਵਿੱਚ ਮੈਂ ਜਾਣਨਾ ਚਾਹੂੰਗਾ, ਜਿਵੇਂ ਸਿਚੁਏਸ਼ਨ ਇਹ ਬਣੀ ਹੋਈ ਹੈ ਤੇ ਪ੍ਰਸ਼ਾਸਨ ਦਾ ਵੀ ਤੁਸੀਂ ਰਵੱਈਆ ਦੱਸਦੇ, ਉਹਨਾਂ ਦੇ ਵੀ ਮਾਈਂਡ ਦੇ ਵਿੱਚ ਹੈਗਾ ਵੀ ਇਹਨਾਂ ਨੂੰ ਇੱਥੋਂ ਰੀਅਲੋਕੇਟ ਕਰਨਾ ਹੀ ਜਿਹੜਾ ਹੈਗਾ ਉਹ ਬਿਹਤਰ ਹੈ। ਸੋ ਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸਿਚੁਏਸ਼ਨ ਹੈ ਇਹ ਕਿੱਧਰ ਨੂੰ ਜਾਂਦੀ ਦਿਖ ਰਹੀ ਹੈ ਤੁਹਾਨੂੰ? ਕਿ ਜਿਹੜੀ ਉੱਥੇ ਡਿਪਲੋਇਮੈਂਟ ਹੈਗੀ ਹੈ ਆਰਮੀ ਦੀ ਜਦੋਂ ਉਹ ਹਟਦੀ ਹੈ ਫਿਰ ਜਿਹੜੇ ਸਿਚੁਏਸ਼ਨ ਹੈ ਉਹ ਨਾਰਮਲ ਵੱਲ ਨੂੰ ਪਰਤੂਗੀ ਜਾਂ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਜਿਹੜੀ ਮੇਰੀ ਪਰਸਨਲ ਜਿਹੜੀ ਮੇਰੀ ਥਾਟ ਨਾਲ ਤੇ ਵਿੱਚ ਜਿਹੜੀ ਮੈਂ ਲੋਕਾਂ ਨੂੰ ਮਿਲ ਕੇ ਉੱਥੇ ਪਤਾ ਕੀਤਾ ਹੈ, ਮੈਨੂੰ ਨਹੀਂ ਲੱਗਦਾ ਸਿਚੁਏਸ਼ਨ ਨਾਰਮਲ ਹੋਏਗੀ। ਜੇ ਦੇਖੋ ਉਹਨਾਂ ਨੇ ਉਹ ਧਿਆਏ ਬਿਨੋਂ ਅੱਜ ਤੱਕ ਉਹਨਾਂ ਨੇ ਪਹਿਲੇ ਮੁਸਲਮਾਨਾਂ ਨੂੰ ਕੱਢ ਕੇ ਬਾਹਰ ਕੱਢਤਾ, ਮਾਰ ਕੁੱਟ ਕੇ, ਇੱਕ ਪਰਿਵਾਰ ਵੀ ਨਹੀਂ ਰਹਿਣ ਦਿੱਤਾ ਉਸ ਇਲਾਕੇ 'ਚ। ਨੇਪਾਲੀਆਂ ਨੂੰ ਮਾਰ ਕੁੱਟ ਕੇ ਕੱਢਤਾ, ਬਿਹਾਰੀਆਂ ਨੂੰ ਮਾਰ ਕੁੱਟ ਕੇ ਬਾਹਰ ਕੱਢ ਦਿੱਤਾ। ਉਹ ਡੋਮੀਨੇਟ ਕਰਨਾ ਚਾਹੁੰਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਇੱਥੇ ਦੇ ਅਸਲ ਟ੍ਰਾਈਬਲ ਆ ਤੇ ਤੁਸੀਂ ਆਊਟਸਾਈਡਰ ਹੋ। ਸਾਨੂੰ ਆਊਟਸਾਈਡਰ ਕਿਸ ਤਰ੍ਹਾਂ ਹੀ ਬੋਲਦੇ ਨੇ, ਹਰ ਇੱਕ ਬੰਦੇ ਨੂੰ ਮਤਲਬ ਜਿਹੜਾ ਕਹਿੰਦਾ ਕਿ ਯੂ ਆਰ ਆਊਟਸਾਈਡਰ, ਆਊਟਸਾਈਡਰਾਂ ਨੇ ਆ ਕੇ ਤੇ ਗੰਦ ਪਾਇਆ, ਮਤਲਬ ਉਹ ਦੇ ਟਾਕਿੰਗ ਸੱਚ ਵੇ ਐਵਰੀ ਟਾਈਮ। ਸੋ ਦੇ ਆਰ ਬੈਂਟ ਅਪਨ ਟੂ ਥਰੋ them ਆਊਟ। ਤੇ ਹੁਣ ਪਾਰਟਿਕੂਲਰਲੀ ਗਵਰਨਮੈਂਟ ਵੀ ਉਹਨਾਂ ਦੇ ਹੱਥ ਵਿੱਚ ਪਤਾ ਨਹੀਂ ਕੀ ਦੇਰ ਆਰ ਸੋ ਮੈਨੀ ਪੋਲੀਟੀਕਲ ਇਸ਼ੂਜ਼ ਗੋਇੰਗ ਔਨ ਤੇ ਆਈ ਡੋਂਟ ਮੈਂ ਨਹੀਂ ਦੇਖਦਾ ਕਿ ਵੀ ਸਿਚੁਏਸ਼ਨ ਵਿਲ ਕਮ ਬੈਕ ਟੂ ਨਾਰਮਲ। ਹਾਂ ਅਸੀਂ ਸਾਰੇ ਸਿੱਖਾਂ ਨੂੰ ਆਪਣੇ ਤਰਫੋਂ ਬੇਨਤੀ ਕੀਤੀ ਹੈ, ਤੁਸੀਂ ਕੋਈ ਪਹਿਲ ਨਹੀਂ ਕਰਨੀ, ਕਿਸੇ ਚੀਜ਼ ਦੀ ਪਹਿਲ ਨਹੀਂ ਕਰਨੀ, ਜਸਟ ਆਪਣੀ ਸਿਕਿਉਰਿਟੀ ਤੇ ਸੇਫਟੀ ਦਾ ਧਿਆਨ ਰੱਖਣਾ ਤੇ ਸਾਰੇ ਇਕਜੁੱਟ ਹੋ ਜਦੋਂ ਕਦੀ ਇਸ ਤਰ੍ਹਾਂ ਵਾਪਸ ਐਸੀ ਸਥਿਤੀ ਬਣਦੀ ਹੈ। ਸੋ ਓਵਰਆਲ ਜਿਹੜੀ ਅਸੈਸਮੈਂਟ ਜਿਹੜੀ ਮੈਨੂੰ ਇੰਟਰਨਲ ਪਤਾ ਲੱਗੀ ਹੈ, ਦੇ ਆਰ ਜਸਟ ਵੇਟਿੰਗ ਫॉर द CRPF ਟੂ ਮੂਵ ਆਊਟ। Which is even I could read on the paper, you know, paper ਦੇ ਵਿੱਚ ਓਪਨ ਥ੍ਰੈਟ ਦਿੱਤਾ ਗਿਆ, ਕਹਿੰਦੇ ਜੀ ਅਸੀਂ ਬੰਬ ਮਾਰ ਕੇ ਉਡਾ ਦੇਣਾ ਹੈ ਸਾਰੀ ਜਗ੍ਹਾ ਨੂੰ। They have given challenge openly, ਉਹਨਾਂ ਦੀ ਜਿਹੜੀ ਯੂਨੀਅਨਸ ਹੈ ਜਿਹੜੇ ਕੰਫਰੰਟ ਕਰ ਰਹੇ ਹਨ, they have openly told all these things in various statements, various ਗੱਲਾਂ ਜੋ ਕਿ ਇੰਟਰਨਲ ਨਿਊਜ਼ ਵਿੱਚ ਵੀ ਲੱਗ ਰਹੀ ਹੈ। ਉਹਦੇ they are waiting, they are helpless because CRPF ਖੜੀ ਹੈ, ਉਹ ਜੇ ਜਾਵਾਂਗੇ ਤਾਂ ਉਹਨਾਂ ਨੂੰ ਕੁੱਟਾਂਗੇ ਤੇ ਇਹਦੇ ਕਰਕੇ ਉਹ ਨਹੀਂ ਆ ਰਹੇ। ਪਰ ਐਟ ਮੋਮੈਂਟ ਜਿਸ ਤਰ੍ਹਾਂ ਉਹਨਾਂ ਨੂੰ ਸਮਾਂ ਮਿਲੇਗਾ they are going to retaliate back again। ਜੀ ਮਹਿੰਦਰਜੀਤ ਸਿੰਘ ਜੀ, ਤੁਹਾਡੇ ਨਾਲ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਹੈ ਜੇ ਕੋਈ ਇੰਡੀਵਿਜੂਅਲ ਜਿਹੜਾ ਸਾਡੇ ਇਸ ਪਲੇਟਫਾਰਮ ਤੋਂ ਜਿਹਨੂੰ ਇਸ ਸਾਰੇ ਬਾਰੇ ਜਾਣਕਾਰੀ ਮਿਲਦੀ ਹੈ, ਜੇ ਤੁਹਾਡੇ ਨਾਲ ਉਹ ਗੱਲ ਕਰਨੀ ਚਾਹੇ ਜਾਂ ਮਦਦ ਕਰਨੀ ਚਾਹੇ ਉਹਨਾਂ ਸਿੱਖਾਂ ਦੀ, ਤਾਂ ਤੁਹਾਡੇ ਨਾਲ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਹੈ? ਤੁਹਾਡੀ ਕੰਟੈਕਟ ਇਨਫੋਰਮੇਸ਼ਨ ਜੇ ਤੁਸੀਂ ਪ੍ਰੋਵਾਈਡ ਕਰ ਸਕੋ। ਹਾਂਜੀ, ਮੈਂ always available on the phone। ਮੇਰਾ ਫੋਨ ਨੰਬਰ ਹੈ ਇੰਡੀਅਨ ਨੰਬਰ 91 ਕੇ ਜਿਹੜਾ ਕੋਡ ਇੰਡੀਅਨ ਕੋਡ ਲਗਾ ਕੇ 8500107070। ਇਹ ਮੇਰਾ ਕੰਟੈਕਟ ਨੰਬਰ ਹੈ। ਕੋਈ ਵੀ ਸਵਾਲ ਜੇ ਕੋਈ ਸੰਗਤ ਵਰਲਡ ਵਾਈਡ ਕੁਝ ਵੀ ਪੁੱਛਣਾ ਚਾਹੁੰਦੀ ਹੈ, ਆਈ ਐਮ ਆਲਵੇਜ਼ ਪ੍ਰੀਪੇਅਰਡ, ਮੈਂ ਰੈਡੀ ਹਾਂ। ਨਹੀਂ, ਨਾਲ ਹੀ ਜਿਹੜੀ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਜਾਂ ਉਹਨਾਂ ਦੀ ਇਸ ਪ੍ਰੋਜੈਕਟ ਦੇ ਲਈ ਜਿਹੜੀ ਡੋਨੇਸ਼ਨ ਦਾ ਪੇਜ ਹੈਗਾ ਉਹਦੀ ਇਨਫੋਰਮੇਸ਼ਨ ਵੀ। ਹਾਂਜੀ, यूनाइटेड सिक्स की अपनी फेसबुक साइट है, मेन वेबसाइट है।
so they can get into the page, and उसदे विच united6.org ਜਿਹੜੀ ਆਪਣੀ ਵੈਬਸਾਈਟ ਹੈ ਮੇਨ, ਮੈਂ ਐਗਜ਼ੈਕਟਲੀ ਨਹੀਂ ਯਾਦ ਕਰ ਰਿਹਾ ਮੈਂ। ਹਾਂਜੀ, on the website you have all the links, शिलोंग ਦੇ ਪੇजेस ਜਾ ਕੇ ਤੁਸੀਂ ਆਪ ਸਟੱਡੀ ਕਰ ਸਕਦੇ ਹੋ। ਅੱਜ ਤੱਕ ਕੀ ਪ੍ਰੈਸ ਰਿਲੀਜ਼ ਅਸੀਂ ਸਾਰੀਆਂ ਪਾਉਂਦੇ ਪਏ ਹਾਂ, ਡੇ ਟੂ ਡੇ ਕੀ ਮੂਵਮੈਂਟਸ ਹੋਈਆਂ, ਕੀ ਅਚੀਵਮੈਂਟਸ ਹੋਈਆਂ, ਸਾਰੀ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ। ਤੇ you can see into that, and again the donation pages are also there. We definitely need donations from the Sikh community all around ki taki ye cheezain dekho legals waste bhi sanu zarorat hai। For everything we need the support of the Sikh sangat, sare world wide to ਅਸੀਂ ਚਾਹੁੰਦੇ ਕਿ Sikh sangat ਸਾਨੂੰ support ਕਰੇ ਇਸ ਮਾਮਲੇ 'ਚ ਜੀ। ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਹੈ ਇਸ ਇਸ਼ੂ ਦੇ ਉੱਪਰ ਤਾਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਜਿਹੜੀ ਹੈਗੀ ਉਹ ਜ਼ਰੂਰ ਕਰਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ, ਜਿਹੜੇ ਯੂਨਾਈਟਿਡ ਸਿੱਖਸ ਦੇ ਵੋਲੰਟੀਅਰ ਹੈਗੇ ਆ ਸ਼ਿਲੋਂਗ ਪ੍ਰੋਜੈਕਟ ਦੇ ਜਿਹਨੂੰ ਲੀਡ ਕਰ ਰਹੇ ਆ ਸਰਦਾਰ ਮੋਹਿੰਦਰਜੀਤ ਸਿੰਘ, ਉਹਨਾਂ ਦੇ ਨਾਲ ਤੁਹਾਨੂੰ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ। ਤੇ ਜਿਵੇਂ ਕਿ ਦੱਸਿਆ ਗਿਆ ਯੂਨਾਈਟਿਡ ਸਿੱਖਸ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ ਇਸ ਇਸ਼ੂ ਦੇ ਉੱਪਰ ਹੋਰ ਡੀਟੇਲਸ ਤੇ ਅਪਡੇਟਸ ਦੇ ਲਈ, ਤੇ ਨਾਲ ਹੀ ਜੇ ਡੋਨੇਸ਼ਨਸ ਦੇ ਲਈ ਜਾਂ ਹੋਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਹੈਲਪ ਕਰਨੀ ਚਾਹੁੰਦੇ ਹੋ, ਮਦਦ ਕਰਨੀ ਚਾਹੁੰਦੇ ਹੋ, ਉੱਥੇ ਜਿਹੜੀ ਸ਼ਿਲੋਂਗ ਦੇ ਵਿੱਚ ਸਿੱਖ ਕਮਿਊਨਿਟੀ, ਸਿੱਖ ਭਾਈਚਾਰਾ ਇਸ ਵਕਤ ਵਸ ਰਿਹਾ ਹੈ ਤੇ ਉਹਦੀਆਂ ਜਿਹੜੀਆਂ ਡੀਟੇਲਸ ਨੇ ਉਹ ਤੁਸੀਂ ਇਸ ਵਕਤ ਸਾਡੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਸੋ ਅੰਤ ਦੇ ਵਿੱਚ ਮੈਂ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਉਹਦੀ ਅਸੀਂ ਸਮਾਪਤੀ ਕਰਦੇ ਹਾਂ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।